अस्सलामुअलैकुम दोस्तों, बेलियो ते मित्रों। मैं ਤੁਹਾਡਾ ਖਾਦਮ ਅਮਾਨਤ ਅਲੀ ਤੇ ਮੈਂ ਅੱਜ ਇੱਕ ਤੁਹਾਡੀ ਖਿਦਮਤ ਦੇ ਵਿੱਚ ਹਾਜ਼ਰ ਹੋਇਆ ਇੱਕ ਨਵੀਂ ਕਹਾਣੀ ਦੇ ਨਾਲ। ਕਹਾਣੀ ਦਾ ਮੌਜੂ ਹੈ ਮਾਂ ਦਾ ਪਿਆਰ। ਆਓ ਕਹਾਣੀ ਸ਼ੁਰੂ ਕਰਨੇ ਆ। ਇੱਕ ਬਾਬਾ ਜੀ ਦੇ ਨਾਲ ਮੁਲਾਕਾਤ ਹੋਈ ਤੇ ਉਹਨਾਂ ਮੈਨੂੰ ਆਪਣੀ ਆਪ ਬੀਤੀ ਕਹਾਣੀ ਸੁਣਾਈ ਤੇ ਮੈਂ ਭਰਾਵਾਂ ਦੇ ਨਾਲ ਸ਼ੇਅਰ ਕਰਨਾ। ਬਾਬਾ ਜੀ ਕਹਿੰਦੇ ਨੇ ਕਿ ਮੈਂ 6-7 ਸਾਲ ਦੀ ਉਮਰ ਦਾ ਸਾਂ ਤੇ ਮੇਰੀ ਵਾਲਦਾ ਫੌਤ ਹੋ ਗਈ। ਮੇਰੇ ਵਾਲਿਦ ਨੇ ਮੇਰੇ ਚਾਚਿਆਂ ਦੇ ਮੇਰੀਆਂ ਫੁੱਫੀਆਂ ਦੇ ਕਹਿਣ ਤੇ ਦੂਸਰੀ ਸ਼ਾਦੀ ਕਰ ਲਈ ਕਿ ਬੱਚੇ ਵਾਸਤੇ ਮਾਂ ਮਿਲ ਜਾਵੇਗੀ, ਬੱਚੇ ਨੂੰ ਸੰਭਾਲਣਾ ਆਸਾਨ ਹੋ ਜਾਵੇਗਾ। ਤੇ ਮੇਰੇ ਵਾਲਿਦ ਨੇ ਦੂਸਰੀ ਸ਼ਾਦੀ ਕਰ ਲਈ ਤੇ ਬਾਬਾ ਜੀ ਕਹਿੰਦੇ ਕਿ ਕੁਛ ਅਰਸਾ ਗੁਜ਼ਰਿਆ ਤੇ ਮੇਰੇ ਵਾਲਿਦ ਪੁੱਛਦੇ ਕਿ ਪੁੱਤਰ ਜੀ ਤੁਹਾਡੇ ਪਹਿਲੇ ਵਾਲੇ ਵਾਲਦਾ ਅੱਛੀ ਸੀ ਜਾਂ ਹੁਣ ਵਾਲੀ ਵਾਲਦਾ ਅੱਛੀ? ਉਹ ਬਜ਼ੁਰਗ ਫਰਮਾਉਂਦੇ ਨੇ ਕਿ ਮੈਂ ਆਪਣੇ ਵਾਲਿਦ ਨੂੰ ਜਵਾਬ ਦਿੱਤਾ ਕਿ ਅੱਬੂ ਜਾਨ, ਪਹਿਲੇ ਵਾਲੇ ਵਾਲਦਾ ਬਹੁਤ ਝੂਠੇ ਸੀ, ਬਹੁਤ ਝੂਠ ਮਾਰਦੇ ਸੀ। ਮੈਂ ਅਕਸਰ ਸ਼ਰਾਰਤੀ ਸਾਂ, ਘਰ ਦੇ ਵਿੱਚ ਕੋਈ ਨਾ ਕੋਈ ਚੀਜ਼ ਟੁੱਟ ਭੱਜ ਜਾਣੀ ਮੇਰੇ ਕੋਲੋਂ ਤੇ ਮੇਰੀ ਮਾਂ ਨੇ ਮੈਨੂੰ ਹਲਕਾ ਜਿਹਾ ਥੱਪੜ ਲਾਉਣਾ ਤੇ ਕਹਿਣਾ ਘਰੋਂ ਬਾਹਰ ਚਲਾ ਜਾ, ਅੱਜ ਤੈਨੂੰ ਰੋਟੀ ਵੀ ਨਹੀਂ ਮਿਲਣੀ, ਅੱਜ ਤੈਨੂੰ ਘਰੇ ਸੌਣ ਵੀ ਨਹੀਂ ਦੇਣਾ। ਤੇ ਮੈਂ ਬਾਹਰ ਕਿਸੇ ਦੀਵਾਰ ਦੇ ਨਾਲ ਜਾ ਕੇ ਬੈਠ ਜਾਣਾ। ਥੋੜ੍ਹੀ ਦੇਰ ਬਾਅਦ ਵਾਲਦਾ ਨੇ ਜਾਣਾ ਤੇ ਮੈਨੂੰ ਬਾਹੋਂ ਫੜਨਾ, ਲਿਆ ਕੇ ਮੂੰਹ ਧੁਆਉਣਾ, ਹੱਥ ਧੁਆਉਣੇ, ਮੇਰੀ ਪਸੰਦ ਦਾ ਮੈਨੂੰ ਖਾਣਾ ਦਿੰਦੇ ਸਨ ਤੇ ਨਾਲੇ ਕਹਿੰਦੇ ਸੀ ਕਿ ਪੁੱਤਰਾ ਮੈਨੂੰ ਸਤਾਇਆ ਨਾ ਕਰ। ਤੇ ਹੁਣ ਵਾਲੇ ਵਾਲਦਾ ਜਿਹੜੇ ਨੇ ਉਹ ਬੜੇ ਸੱਚੇ ਨੇ। ਜੇ ਇੱਕ ਵਾਰੀ ਕਹਿ ਦਿੰਦੇ ਨੇ ਨਾ ਕਿ ਖਾਣਾ ਨਹੀਂ ਮਿਲਣਾ ਤੇ ਮੈਂ ਸਾਰੀ ਰਾਤ ਭੁੱਖਾ ਸੌਂਦਾ। ਦੋਸਤੋ ਇਹ ਕਹਾਣੀ ਸਾਨੂੰ ਸਬਕ ਇਹ ਦਿੰਦੀ ਹੈ ਕਿ ਮਾਂ-ਬਾਪ ਦੀ ਡਾਂਟ ਦੇ ਵਿੱਚ ਵੀ ਇੱਕ ਪਿਆਰ ਹੁੰਦਾ ਹੈ। ਮਾਂ-ਬਾਪ ਦੀ ਡਾਂਟ ਉਹ ਜ਼ਾਹਿਰੀ ਇੱਕ ਸਾਨੂੰ ਮਹਿਸੂਸ ਹੁੰਦਾ ਹੈ ਕਿ ਡਾਂਟ ਹੈ, ਲੇਕਿਨ ਉਹਦੇ ਵਿੱਚ ਵੀ ਰਾਜ਼ ਹੁੰਦਾ ਹੈ, ਪਿਆਰ ਹੁੰਦਾ ਹੈ, ਮੁਹੱਬਤ ਹੁੰਦੀ ਹੈ। ਜਜ਼ਾਕ।